ਅੱਜ ਅਸੀਂ ਆਏ ਹਾਂ ਪੰਜਾਬੀ ਦਾ ਟੀਮ ਲੈ ਕੇ ਗੁਜਰਾਂਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ। ਆਓ ਸਾਰਿਆਂ ਨੂੰ ਦਰਸ਼ਨ ਕਰਾਈਏ। ਸਭ ਤੋਂ ਇਹ ਜਿਹੜੀ ਹੋਟੀ ਸਾਹਿਬ, ਇਹ ਜਿਹੜੀ ਹੈ ਜੇ ਅੱਜ ਜਿੱਥੇ ਆਪਾਂ ਫਿਰ ਰਹੇ ਹਾਂ, ਇਹ ਮੱਛੀ ਮਾਰਕੀਟ ਹੈ, ਫਿਸ਼ ਮਾਰਕੀਟ ਹੈ ਸਾਰੀ। ਠੀਕ ਹੈ, ਇੱਥੋਂ ਗਲੀ ਦੇ ਵਿੱਚ ਆ। ਹੁਣ ਆਹ ਹਵੇਲੀ ਆ, ਥੱਲੇ ਦੁਕਾਨਾਂ ਬਣ ਗਈਆਂ, ਉਹਨੂੰ ਇੱਕ ਰਸਤਾ ਰੱਖਿਆ। ਸਤਿ ਸ਼੍ਰੀ ਅਕਾਲ ਜੀ, ਜੱਟ ਆਸਟ੍ਰੇਲੀਆ। ਸੋ ਆਏ ਸਨ ਸੁਰਜੀਤ ਸਿੰਘ ਹੋਠੀ ਸਾਹਿਬ USA ਤੋਂ। ਸੋ ਇਹਨਾਂ ਨੂੰ ਆਪਾਂ ਲੈ ਕੇ ਨਿਕਲੇ ਸਾਂ ਅੱਜ ਵਿਜ਼ਿਟ ਕਰਾਉਣ ਵਾਸਤੇ ਪਾਕਿਸਤਾਨ ਦੀਆਂ ਮੁਖਤਲਿਫ ਜਗ੍ਹਾ 'ਤੇ। ਇਹ ਜੋ ਤੁਸੀਂ ਵੇਖ ਸਕਦੇ ਹੋ, ਇਹ ਗੁਜਰਾਂਵਾਲਾ ਦਾ ਬੜਾ ਪੋਸ਼ ਏਰੀਆ, ਬੜਾ ਤੁਸੀਂ ਕਹਿ ਸਕਦੇ ਹੋ ਕਾਰੋਬਾਰ ਦਾ ਗੜ੍ਹ ਵਾਲਾ ਏਰੀਆ। ਮਾਰਕੀਟਾਂ ਨੇ ਇੱਥੇ ਕੱਪੜੇ ਦੀਆਂ। ਅੱਜ ਇੱਥੇ ਆਪਾਂ ਹੁਣ ਖੜ੍ਹੇ ਹਾਂ, ਇਹ ਤੁਸੀਂ ਵੇਖ ਸਕਦੇ ਹੋ, ਇਹ ਫਿਸ਼ ਮਾਰਕੀਟ ਹੈ। ਆਮ ਦਿਨਾਂ 'ਚ ਇੱਥੇ ਲੰਘਣਾ ਮੁਸ਼ਕਿਲ ਹੁੰਦਾ ਹੁਣ, ਕਿਉਂਕਿ ਈਦ ਦੀਆਂ ਛੁੱਟੀਆਂ, ਇਸ ਦੁਕਾਨਾਂ ਵਗੈਰਾ ਸਾਰੀਆਂ ਬੰਦ ਨੇ। ਅਤੇ ਇਸ ਤੋਂ ਥੋੜ੍ਹਾ ਜਿਹਾ ਸਾਨੂੰ ਵੀ ਫਾਇਦਾ ਹੋਏਗਾ, ਪਹੁੰਚਣ 'ਚ ਫਾਇਦਾ ਆ, ਅਤੇ ਐਕਸੈਸ ਵੀ ਥੋੜ੍ਹੀ ਈਜ਼ੀ। ਪਹਿਲਾਂ ਆਪਣੇ ਸਟੈਪ ਸੀਗੇ। ਹਾਂਜੀ, ਪਹਿਲਾਂ ਸਟੈਪ ਸੀ ਨਾ ਚੜ੍ਹਦੇ, ਹੁਣ ਫਿਰ ਉਹ ਦੁਕਾਨਾਂ ਬਣ ਗਈਆਂ। ਇਹ ਅੱਜ ਜਿੰਦਾ ਵੀ ਲੱਗਾ ਪਿਆ ਇੱਥੇ, ਪਤਾ ਕਿਵੇਂ ਲੱਗਾ ਕਿਵੇਂ ਲਾਇਆ ਕਿਵੇਂ ਲਾਇਆ। ਸੌਰੀ ਜੀ, ਸੌਰੀ। ਸਾਡਾ ਇੰਟਰਨੈਟ ਫੜਾਇਆ ਸੀ ਆਪਣੇ, ਅਸੀਂ ਮੌਲਵੀ ਸਾਹਿਬ ਨੂੰ, ਵੈਸ ਸਾਹਿਬ ਨੂੰ, ਅਤੇ ਇੰਟਰਨੈਟ ਲੈ ਕੇ ਅੱਗੇ ਚਲੇ ਗਏ ਸੀ, ਡਿਸਕਨੈਕਟ ਹੋ ਗਿਆ। ਅਤੇ ਹੁਣ ਹੋਠੀ ਸਾਹਿਬ ਨੇ ਫੜ ਲਿਆ ਇੰਟਰਨੈਟ। ਇਹ ਹੋਠੀ ਸਾਹਿਬ, ਇਹ ਆ ਗਿਆ ਜੀ ਇਹਦੀ ਮੇਨ ਜਿਹੜਾ ਬਾਜ਼ਾਰ ਵਾਲਾ ਦਰਵਾਜ਼ਾ ਇਹਦਾ। ਆਜੋ ਅੰਦਰ ਚਲੀਏ ਜੀ। ਫੈਸਲ ਭਾਈ, ਲੋਹੇ ਦੇ ਗਾਰਡਨ ਹੋਣਗੇ ਕਿ ਆਪਣੇ ਸੀਮੈਂਟ ਦੇ ਗਾਰਡਨ? ਇਹ ਸੀਮੈਂਟ ਦੇ ਆ ਗਾਰਡਰ। ਹਾਂਜੀ, ਬੰਦ ਪਈ ਹੈ ਨਾ ਹੋਠੀ ਸਾਹਿਬ ਬਿਲਡਿੰਗ ਨੂੰ ਹੁਣ। ਆਪਣੇ ਪਾਸੇ ਕੀ ਚੀਜ਼ ਆ ਵੇਖੋ ਨਾ, ਛੋਟੀ ਟਾਈਲ ਦੀ ਬਣੀ ਹੈ। ਆ ਹੁਣ ਜਿਹੜੇ ਨਾਲ ਦੇ ਨੇ ਨਾ, ਉਹਨਾਂ ਨੇ ਦੀਵਾਰ ਦੀ ਮਜ਼ਬੂਤੀ ਵਾਸਤੇ ਵਿੱਚ ਇੱਟਾਂ ਲਵਾਈਆਂ, ਆਪ ਲਾਈਆਂ। ਅੱਛਾ ਅੱਛਾ ਅੱਛਾ। ਕਿਉਂਕਿ ਆ ਵੇਖੋ, ਆ ਉਹ ਪਿੱਛੇ ਵੀ ਕਰਨੀ ਕੀਟ ਆ ਗਈ। ਹਾਂਜੀ ਇੱਧਰ ਵੀ ਹੋਇਆ। ਹਾਂਜੀ ਹਾਂਜੀ ਸ਼ੀਤਾ ਵੀ ਤਾਂ ਇੱਧਰ ਹੋਈਆਂ। ਹਾਂਜੀ, ਉਹ ਜਿਹੜਾ ਹਾਂਜੀ, ਉਹ ਹੁਣ ਇਹ ਹਾਲਤ ਫਿਰ ਤੁਹਾਨੂੰ ਪਤਾ ਦੇਖ ਰੇਖ ਨਾ ਹੋਵੇ। ਦੇਖੋ ਜੀ, ਉਹ ਜਗ੍ਹਾ ਜਿੱਥੇ ਸਾਡੇ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ, ਬਾਦਸ਼ਾਹੀ ਕੀਤੀ, ਸਰਦਾਰੀ ਕੀਤੀ। ਅੱਜ ਇਸ ਜਗ੍ਹਾ ਨੂੰ ਕੋਈ ਪੁੱਛਣਾ ਨਹੀਂ। 72 ਸਾਲ ਤੋਂ ਸਾਡੇ ਸਰਦਾਰ ਵੀਰ ਜੀ ਚਲੇ ਗਏ ਨੇ, ਅੱਜ ਇਸ ਜਗ੍ਹਾ ਦਾ ਕੋਈ ਵਾਰਸ ਨਹੀਂ, ਕੋਈ ਨਹੀਂ ਪੁੱਛਦਾ। ਵੈਸੇ ਹੋਠੀ ਸਾਹਿਬ, ਮੈਂ ਕਹਿੰਦਾ ਉਹਨਾਂ ਜਿਵੇਂ ਤੁਸੀਂ ਆਏ ਹੁਣ USA ਤੋਂ, ਥੋੜ੍ਹਾ ਜਿਹਾ ਤੁਸੀਂ ਐਕਸਪੀਰੀਅੰਸ ਜੇ ਆਪਾਂ ਮੈਂ ਕਹਿੰਦਾ ਹੁੰਦਾ ਵੀਡੀਓਜ਼ ਦੇ ਵਿੱਚ ਵੀ ਜਿੰਨੇ ਜ਼ਿਆਦਾ ਲੋਕ ਇੱਧਰ ਨੂੰ ਆਉਣਗੇ, ਕਿਉਂਕਿ ਜੇ ਆਪਾਂ ਗੱਲ ਕਰੀਏ, ਜੇ ਧਰਮ ਦੀ ਗੱਲ ਕਰੀਏ, ਸਿੱਖਾਂ ਨਾਲ ਰਿਲੇਟਡ ਜੁੜੀ ਹੋਈ ਹਵੇਲੀ। ਵੈਸੇ ਤਾਂ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਹੀਰੋ ਸਨ, ਪੰਜਾਬ 'ਤੇ ਰਾਜ ਕੀਤਾ, ਲੇਕਿਨ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੀ। ਵੀ ਜਿੰਨੀ ਦੇਰ ਇੱਥੇ ਸਿੱਖਾਂ ਦੇ ਜਥੇ ਜਾਂ ਸਿੱਖ ਲੋਕ ਇੱਧਰ ਨੂੰ ਆਉਣਗੇ, ਅਤੇ ਇਸ ਤਰ੍ਹਾਂ ਦੀਆਂ ਹਵੇਲੀਆਂ ਜਿਹੜੀਆਂ ਉਹ ਬਚ ਸਕਦੀਆਂ। ਸੋ ਤੁਸੀਂ ਆਏ ਅਤੇ ਤੁਹਾਨੂੰ ਕੋਈ ਮੁਸ਼ਕਿਲ ਤਾਂ ਨਹੀਂ ਹੋਈ? ਨਾ, ਕੋਈ ਮੁਸ਼ਕਿਲ ਨਹੀਂ ਹੋਈ, ਕੋਈ ਮਸਲਾ ਨਹੀਂ। ਤਾਂ ਲੋਕ ਸਾਰੇ ਪਿਆਰ ਕਰਦੇ ਆ, ਬੜਾ ਮਨ ਖੁਸ਼ ਹੋਇਆ। ਅਤੇ ਜੋ ਪਾਕਿਸਤਾਨ ਦੇ ਕੋਲ ਇਹ ਗਹਿਣਾ ਆ, ਜੇ ਪਾਕਿਸਤਾਨ ਚਾਹਵੇ ਇਹ ਗਹਿਣੇ ਨੂੰ ਸੰਭਾਲ ਕੇ ਰੱਖੇ ਅਤੇ ਆਉਣ ਵਾਲੀ ਨਸਲਾਂ ਦੇਖਣ। ਇਸ ਗਹਿਣੇ ਦੀ ਸੰਭਾਲ ਤਾਂ ਪਾਕਿਸਤਾਨ ਨੂੰ ਕਰਨੀ ਪੈਣੀ ਆ। ਬਾਕੀ ਸਿੱਖ ਸੰਗਤ ਆਵੇ, ਦੇਖੇ, ਤਾਂ ਆਪਣੇ ਆਪ ਫਾਈਨੈਂਸ਼ੀਅਲੀ ਵੀ ਸਟਰੋਂਗ ਹੋਣਗੇ। ਸਾਰੀ ਗੱਲ ਜੀ, ਲੋਕ ਜ਼ਿਆਦਾ ਤੋਂ ਜ਼ਿਆਦਾ ਆਉਣਗੇ ਇੱਧਰ ਨੂੰ, ਆ ਕੇ ਅਟਰੈਕਟ ਹੋਣਗੇ, ਐਵੇਂ ਦੀਆਂ ਜਿਹੜੀਆਂ ਬਿਲਡਿੰਗਾਂ ਜਗ੍ਹਾ ਉਹ ਵੇਖਣਗੇ, ਅਤੇ ਉਹਨਾਂ ਦੀ ਹਾਲਤ ਫੇਰ ਹੀ ਠੀਕ ਹੋ ਸਕਦੀ ਹੈ, ਅਗਰ ਕੋਈ ਇੱਥੇ ਇਹਨਾਂ ਦੀ ਦੇਖ ਰੇਖ ਕਰਨ ਵਾਲਾ ਹੋਏਗਾ। ਚਾਹੇ ਦਿਖਾ ਲਓ ਇੱਧਰ, ਚਾਹੇ ਆਪਣੇ ਮਹਾਰਾਜਾ ਰਣਜੀਤ ਸਿੰਘ ਆਪਾਂ ਸਿੱਖ ਲੀਡਰ ਕਹਿੰਦੇ ਆ, ਪਰ ਉਹ ਪੰਜਾਬ ਦਾ ਲੀਡਰ ਸੀ। ਹਾਂਜੀ ਹਾਂਜੀ ਹਾਂਜੀ। ਇਹ ਇੱਕ ਪੰਜਾਬ ਦੀ ਜਗ੍ਹਾ ਆ, ਨਾ ਕਿ ਆਪਣੇ ਕਿਸੇ ਧਰਮ ਦੀ ਜਗ੍ਹਾ ਆ। ਹਾਂਜੀ ਹਾਂਜੀ, ਆਹ ਦੇਖੋ ਹੁਣ ਉਸ ਸਮੇਂ ਦੀਆਂ ਟਾਈਮ ਦੀਆਂ ਬਣੀਆਂ, ਹਾਲੀ ਵੇਖੋ ਕਿੱਡੀਆਂ ਮਜ਼ਬੂਤ ਨੇ ਨਾ। ਉਦੋਂ ਆ ਵੇਖੋਗੇ ਨਾ ਤੁਸੀਂ ਵਿੱਚ
ਇਹ ਸੀਮੈਂਟ ਨਹੀਂ, ਚੂਨਾ ਤੇ ਦਾਲ ਇਸ ਤਰ੍ਹਾਂ ਦੇ ਕੋ ਯੂਜ਼ ਕੀਤਾ ਇਹਨਾਂ ਦੇ ਵਿੱਚ। ਚੂਨਾ ਤੇ ਮਿੱਟੀ ਤਾਂ ਇਹਦਾ ਉੱਪਰ ਜਾਣ ਦਾ ਰਸਤਾ ਵੀ ਇਹ ਪੌੜੀਆਂ ਨਵੀਆਂ ਬਾਅਦ ਚ ਬਣੀਆਂ। ਹਾਂਜੀ ਹਾਂਜੀ, ਇਹ ਬਾਅਦ ਦੀਆਂ ਬਣੀਆਂ ਪੌੜੀਆਂ, ਬਾਅਦ ਦੀਆਂ। ਮਤਲਬ 72 ਸਾਲ ਤੋਂ ਪਹਿਲਾਂ ਦੀਆਂ ਬਣੀਆਂ, ਕਦੋਂ ਬਣੀਆਂ? ਹਾਂਜੀ 72 ਸਾਲ ਤੋਂ ਬਾਅਦ ਜਿਹੜਾ ਕਿਸੇ ਪੁੱਛਿਆ ਹੀ ਨਹੀਂ। ਆਹ ਹੁਣ ਕੀ ਹਾਲਾਤ ਨੇ ਇਸ ਕਾਲਜ ਦੇ। ਹਾਂਜੀ ਹੁਣ ਜੇ ਹੋਰ 2-4 ਸਾਲ ਇਹ ਇਸ ਤਰ੍ਹਾਂ ਰਿਹਾ ਤਾਂ ਇੱਕ ਦੋ ਡਿੱਗਣਾ ਹੀ ਆ। ਜ਼ਾਰੀ ਗੱਲ ਹੈ ਜੀ। ਹਾਂਜੀ ਹੁਣ ਜਿਹੜੀਆਂ ਟਾਈਲਾਂ ਵਿੱਚ ਹੈਗੀਆਂ ਉਹ ਪਾਛਾ ਥੱਲੇ ਬਹਿ ਗਈਆਂ। ਹਾਂਜੀ ਅੰਦਰੋਂ ਇੱਕ ਟਾਈਮ ਰਿਪੇਅਰ ਜ਼ਰੂਰ ਹੋਈ ਹੈ ਇਸ ਜਗ੍ਹਾ ਦੀ। ਆ ਬਾਅਦ ਚ ਰਿਪੇਅਰ ਹੋਈ ਹੈ। ਇਸ ਸਥਾਨ ਦੀ ਇੱਕ ਵਾਰੀ ਰਿਪੇਅਰ ਜ਼ਰੂਰ ਹੋ ਚੁੱਕੀ ਆ। ਤਾਂ ਆਓ ਉੱਪਰ ਚਲੀਏ, ਉੱਪਰੋਂ ਦੇਖੀਏ ਕੀ ਆ। ਇਹ ਰਸਤੇ ਬਗਾਨੇ ਦੋ ਆ, ਇੱਕ ਉਹ ਆ। ਹਾਂਜੀ ਦੋ ਨੇ ਉੱਤੇ ਜਾਣ ਵਾਸਤੇ ਰਸਤੇ ਨਾ। ਆਪਾਂ ਪਿੱਛੇ ਕਮਰੇ ਦੇਖ ਲਈਏ। ਹਲੋ ਪਿਛਲੇ ਵੇਖ ਲਈ। ਹੋਠੀ ਸਾਹਿਬ ਸਾਡੇ ਅੱਜ ਦੇ ਰਿਸਰਚਰ ਨੇ ਜੀ। ਲਿਖਿਆ ਹੋਇਆ ਟੈਲੈਂਟ ਪੱਕੀ ਅੰਦਰ ਲੱਗੀ ਹੋਈ ਹੈ। ਕਿੱਧਰ ਲੱਗੀ? ਮਹਾਰਾਜ ਰਣਜੀਤ ਸਿੰਘ born 2 November 1780। ਲੜਕੋ ਰੋ ਮਾਰੇ ਜਾਤੇ ਨੂੰ ਸਾਹਿਬ ਉਰਦੂ 'ਚ ਵੀ ਨਾਲ ਲਿਖਿਆ ਜੀ, ਸ਼ਾਹਮੁਖੀ 'ਚ ਲਿਖਿਆ। ਸ਼ਾਮੂ ਹੀ ਲਿਖਿਆ ਹਾਂਜੀ ਤੇ ਪੜ੍ਹਨੇ ਸ਼ਾਮੂ ਹੀ ਕਿ ਨਹੀਂ? जाए विलादत महाराजा रंजीत सिंह साहिब बहादुर, तारीख़ विलादत 2 नवंबर 1780। ਇਹ ਲਿਖਿਆ ਜੀ ਉਰਦੂ 'ਚ ਵੀ। ਅਕਬਰਾਤ ਤੇ ਕਵੀ ਆਪਣੇ ਅੰਦਰ ਜਾਉਂਦੀਆਂ ਪੁਰਾਣੇ ਮੋਹਲੇ ਚ ਕੋਠੀਆਂ ਕਹਿੰਦੇ। ਹਾਂ ਕੋਠੀਆਂ ਕੋਠੀਆਂ ਸਮਾਨ ਤੋਂ ਰੱਖਣ ਲਈ। ਕੋਠੀਆਂ ਉਹ ਚੀਜ਼ ਆ। ਤੇ ਇਹ ਵੀ ਬਿਲਡਿੰਗ ਆਪਣੇ ਪੁਰਾਣੀ ਉਹਦੇ ਨਾਲ ਅਟੈਚ ਹੈ। ਕਾਫੀ ਹੋਰ ਚੀਜ਼ਾਂ ਅਟੈਚ ਸਨ। ਅਗਰ ਤੁਸੀਂ ਅੰਦਰ ਆਏ ਸੀ ਨਾ ਜਦੋਂ, ਹਾਂਜੀ ਤੁਸੀਂ ਫਿਸ਼ ਮਾਰਕੀਟ ਵੇਖੀ ਸੀ, ਉਹਦੇ ਉੱਪਰ ਸੇਮ ਇਸੇ ਤਰ੍ਹਾਂ ਦੀ ਬਿਲਡਿੰਗ ਹੋਰ ਹੈ। ਉਹਨੂੰ ਵਿਖਾਵਾਂਗਾ ਬਾਹਰ। ਸਾਰੀ ਪੂਰਾ ਦਾ ਪੂਰਾ ਬਾਜ਼ਾਰ ਸੀ। ਬਾਹਰ ਤੋਂ ਸਰਦਾਰ ਇਸ ਨਹੀਂ ਰਹੇ ਤੇ ਨਹੀਂ ਪਹਿਲਾਂ ਇਹਦੀ ਹਾਲਤ ਜੇ ਜ਼ਿਆਦਾ ਨਾਜ਼ੁਕ ਹੈ। ਇਹ ਵੀ ਪੁਰਾਣੀ ਬਿਲਡਿੰਗ ਹੈ। ਹੈ ਇਹ ਵੀ ਇਹਦੇ ਨਾਲ ਅਟੈਚ ਹੀ ਹੈ। ਹਾਂਜੀ ਹੋਰ ਸਾਹਮਣੇ ਟਾਈਮ ਵੇਖ ਲਓ ਵੀ 1780 ਤੇ ਉਹ ਜ਼ਾਰੀ ਗੱਲ ਉਦੋਂ ਜਾਇਬ ਲਾ ਦਿੱਤੇ ਤੇ ਬਾਅਦ ਚ ਜਦੋਂ ਉਹਨਾਂ ਦੀ ਹਕੂਮਤ ਹੈ ਉਹਨਾਂ ਦੀ ਬਣੀ ਹੈ। ਇੰਨੇ ਸਾਲ ਹੋ ਗਏ ਇਹਨੂੰ ਬਿਲਡਿੰਗ ਨੂੰ। ਸਰਦਾਰ ਹੋਰ ਚਲੋ ਸੁਣ ਲਓ ਪਹਿਲਾਂ ਉਹਨਾਂ ਦੀ। ਹਾਂਜੀ ਇਹ ਸੀੜੀਆਂ ਨੇ। ਅੱਛਾ ਇਹ ਦਰਵਾਜ਼ਾ ਇੱਕ ਤੇ ਇੱਕ ਉਹ ਦਰਵਾਜ਼ਾ ਜੋ ਮੇਨ ਜਰਨਲ। ਦੋ ਦਰਵਾਜ਼ੇ ਜੋ ਜਰਨਲ ਇਹ ਜੋ ਉੱਤੇ ਸੀੜੀਆਂ ਚੜ੍ਹ ਗਏ। ਇਹ ਚਾਰ ਸੀੜੀਆਂ ਆਹ ਦਰਵਾਜ਼ਾ ਵੱਡਾ ਦਰਵਾਜ਼ਾ ਇੱਕ ਉਹ ਪਰਲੀ ਸਾਈਡ ਤੇ ਦੋ ਦਾ ਆਹ ਕੋਈ ਨਹੀਂ ਫਰਕ। ਇਹ ਬਾਅਦ ਚ ਬਣਾਇਆ ਦਾ ਆ। ਨਹੀਂ ਹਾਂ ਆਹ ਦਰਵਾਜ਼ਾ ਬਾਅਦ ਚ। ਵੱਡੀ ਇੱਟਾਂ ਤੋਂ ਪਤਾ ਲੱਗਦਾ ਬਾਅਦ ਚ। ਨਹੀਂ ਕੋਈ ਨਹੀਂ ਆਹ ਵੇਖੋ ਨਾ ਆਹ ਸੀੜੀਆਂ ਇੱਥੇ ਚੜ੍ਹਦੀਆਂ ਨੇ। ਮੇਰਾ ਬਾਪ ਦਾਦਾ ਪੜਦਾਦਾ ਲੱਕੜ ਦਾ ਦਰਸ਼ ਹੈ। ਅੱਛਾ ਮੇਰਾ ਬਹੁਤ ਪੁਰਾਣੀ ਨਸਲ ਹੈ ਇੱਥੇ। ਅੱਛਾ ਅੱਛਾ ਤੁਸੀਂ ਸ਼ੁਰੂ ਤੋਂ ਇੱਥੇ ਦੇ? ਲੱਗਾ ਰਹਿਣਾ ਆਪਣੇ ਬਾਪ ਦਾਦਾ ਦੇ ਵਿਰਸਾ ਨੂੰ ਪਿਆ ਭਾਵੇਂ ਕੋਈ ਹੈ ਨਹੀਂ ਤੁਹਾਡੇ ਬਜ਼ੁਰਗ? ਨਹੀਂ ਤੁਹਾਡੇ ਜਾਨ ਪਿੱਛੇ ਤਾਂ ਵੀਡੀਓ ਚ ਹੈ ਵਿੱਚ ਨੈਟ ਚਲਾ ਨਹੀਂ ਪਤਾ ਤੁਹਾਡਾ ਇੱਥੇ ਬਾਅਦ ਬਹੁਤ ਹੋ ਗਿਆ ਇੱਥੇ ਭਾਈ ਤੋਂ 5-6-7 ਸਾਲ ਪਹਿਲਾਂ ਨਾ ਸਰਦਾਰਾਂ ਦੇ ਨਾਲ ਬੈਗ ਹੁੰਦੇ ਰਹੇ ਨੇ ਛੋੜੀ ਗਏ ਉੱਥੇ ਬੈਗ ਟੁੱਟ ਗਿਆ ਛੱਡ ਗਏ। ਇੱਥੇ ਛੋਟਾ ਜਿਹਾ ਬਾਪ ਦੱਸਦਾ ਸੀ ਇਸ ਜਗ੍ਹਾ ਦੇ ਮੋਰਾ ਸੀ ਉਹਦੇ ਵਿੱਚੋਂ ਵੜ ਕੇ ਅੰਦਰ ਖੇਡੀ ਗਿਆ। ਹਾਂ ਬਾਪ ਮੇਰਾ 95 ਦਾ ਗਿਆ 95 ਦਾ
ਕੁਛ ਤੁਹਾਡਾ ਕੀ ਨਾਂ ਜੀ? ਬਾਬਰ ਪੱਟੀ ਮੇਰਾ ਨਾਮ। ਬਾਬਰ ਪੱਟੀ। ਅੱਛਾ ਭੱਟੀ ਸਾਹਿਬ, ਉਹ ਜਿਹੜੀ ਟਾਇਲ ਬਾਅਦ ਚ ਲੱਗੀ ਆ ਤੇ ਉਹ ਪਲਸਟਰ ਹੋਇਆ, ਇਹ ਬਾਅਦ ਦੀ ਵਾ ਪਾਰਟੀਸ਼ਨ ਤੋਂ ਬਾਅਦ ਦਾ ਵਾ? ਕਿਹੜੀ ਹੈ ਤਾਂ ਅੱਜ ਠੀਕ ਵਰਕ ਹੋਇਆ ਨਾ ਕੁਝ ਪਿਆ ਨਾ ਇਹ ਬਾਅਦ ਚ ਬਾਅਦ ਅੱਛਾ 95 ਚ ਹੋਇਆ ਸੀ। ਮੈਂ ਕਰਦਾ ਅੱਛਾ ਅੱਛਾ। ਤੋੜ 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 ਇਹ ਕਿਹੜੇ ਦੌਰ ਚ ਬਣਿਆ ਲੱਗੇ ਕਰ ਮੇਰੀ 60 ਸਾਲ ਉਮਰ ਜੇ ਵੇਖ ਲਓ ਕੋਈ ਮੇਰਾ ਹਾਲ ਚਾਲੇ ਅਸੀਂ ਖੇਡਦੇ ਰਹੇ ਹਾਂ ਇੱਥੇ। ਮੰਨ ਲਓ ਵੀ 1947 ਤੋਂ ਬਾਅਦ ਵਿੱਚ ਇਹਦੀ repairing ਹੋਈ ਹੈ। ਰਿਪੇਅਰਿੰਗ ਜਿੰਨੀ ਤੁਸੀਂ ਟੀਪ ਵਰਕ ਵੇਖ ਰਹੇ ਹੋ ਨਾ, ਇਹ ਕਲਰ ਇਹਦਾ ਇਹ ਨਹੀਂ ਸੀ, ਕਲਰ ਇਹਦਾ ਅੰਦਰ ਵੇਖੋਗੇ ਨਾ, ਕਲਰ ਇਹਦਾ ਮਾਂ ਦੀ ਦਾਲ ਕਰਾ ਨਾ ਮਾਂ ਦੀ। ਔਰ ਇੱਥੇ ਪੇਂਟਿੰਗ ਹੋਈਆਂ ਸਨ ਵਿੱਚ ਨਾ, ਪੇਂਟਿੰਗ। ਅੱਛਾ, ਪੁਰਾਣੀ ਵੀਡੀਓ ਕੱਢੋਗੇ ਨਾ ਕੋਈ, ਉਹਦੇ ਵਿੱਚ ਥੋੜਾ ਬਹੁਤ ਇਹ ਤੇ ਸਾਰੇ ਫੱਟੇ ਮਤਲਬ ਇੱਕ ਵਾਰੀ ਅਸੀਂ ਇਨਸਾਨ ਨੇ ਇਸ ਜਗ੍ਹਾ ਦਾ ਇੰਗਲੈਂਡ ਦੀਆਂ ਸੰਗਤਾਂ ਨੇ ਇਹਨੂੰ ਕਰਵਾਇਆ ਸੀ। ਇਹ ਦਰਵਾਜ਼ਾ ਜਿਹੜਾ ਮੈਂਟਲ ਦੁਬਾਰਾ ਨੇ ਇੱਥੇ ਤੇ ਦਰਵਾਜ਼ਾ ਬਹੁਤ ਵੱਡਾ ਸੀ। ਅੱਛਾ। ਉਹ ਖਸਤਾ ਹਾਲਤ ਚ ਹੋ ਗਿਆ, ਆਸਤਾ 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 ਬਹਿ ਗਿਆ ਇਹਨਾਂ ਫਿਰ ਦੁਬਾਰਾ ਅੱਛਾ, ਇਹਦੀਆਂ ਦੇ ਛੱਤਾਂ ਵੀ ਮੇਰਾ ਖਿਆਲ ਹੈ ਨਵੀਆਂ ਨੇ ਨਾ। ਸਭ ਛੱਤਾਂ ਵੀ ਕੁਛ ਬਾਅਦ ਚ change ਇਹਦੇ ਥੱਲੇ ਤੇ ਅਸੀਂ ਸੌਂਗਾ ਖੇਡਦੇ ਰਹੇ ਹਾਂ। ਬੇਸਮੈਂਟ ਹੈ ਨਾ। ਆਹ ਬੇਸਮੈਂਟ ਥੱਲੇ ਉਹਨੇ ਟੱਚ ਕੀਤਾ ਤੇ ਉਹ ਹੋਇਆ ਡਾਊਨ। ਬੜਾ ਝਗੜਾ ਮੈਂ ਕੀਤਾ ਉਹਨਾਂ ਨਾਲ। ਕੋਈ ਇੱਕ ਦੋ MP ਸਾਨੂੰ ਉਹਨਾਂ ਨੇ ਆ ਕੇ ਫਿਰ ਮੁਦਾਖਲਤ ਕੀਤੀ। ਫਿਰ ਸਰਦਾਰਾਂ ਨੇ ਤੋਂ ਕਾਲ ਚੱਲੀ। ਫਿਰ ਆਲਾ ਕਿਆਦਤ ਜਿਹੜੀ ਸਾਡੀ ਆ ਕਹਿਣਾ ਮੈਂ ਥੱਲੇ ਬੇਸਮੈਂਟ ਵੀ ਹੈਗੀ ਥੱਲੇ ਕਹਿਣ ਦਾ ਮਤਲਬ ਇਹ ਸਰਦਾਰ ਨੂੰ ਰਹਾ ਇਹ ਕੀ ਹੈ ਇਧਰ ਆ ਜਾਓ। ਕਹਿਣ ਦਾ ਮਤਲਬ ਕਿ ਅਸੀਂ ਖੇਡਦੇ ਰਹੇ ਹਾਂ ਥੱਲੇ ਬੇਸਮੈਂਟ ਚ ਅੰਡ ਤੱਕ ਇੰਨਾ ਇੰਨਾ ਟੋਟਾ ਲੈ ਲਿਆ ਬਾਕੀ ਨਹੀਂ ਨਾ ਜਿਹੜੀ ਦਾ ਗਰਾਊਂਡ ਫਲੋਰ ਆ। ਇਹ ਲੈਵਲ ਹਾਂ ਦੱਸੋ ਇੱਕ ਇਹ ਬਾਅਦ ਉੱਤੇ ਪਾਇਆ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਬੇਸਮੈਂਟ ਦਾ ਬਰਾਬਰ ਕਰਨ ਦੀ ਉਹ ਨਹੀਂ ਹੁੰਦਾ ਪਿਆ। ਹਵੇਲੀ ਸੀ ਨਾ, ਜ਼ਮੀਨ ਦੀ ਹਵੇਲੀ ਸੀ। ਜਦੋਂ ਇਹ ਡਿੱਗ ਪਈ ਨਾ, ਉਹਨਾਂ ਨੇ ਫਿਰ ਉਹਨੂੰ ਕਵਰ ਕਰਤਾ ਉੱਪਰ ਜਨਾਬ ਨੇ। ਹੁੰਦਾ ਨਹੀਂ ਇਹ ਕਵਰ ਨਹੀਂ ਹੁੰਦਾ। ਇਹ ਜਿਹੜੀਆਂ ਤੁਸੀਂ ਵੇਖ ਰਹੇ ਹੋ ਥੱਲੇ, ਇਹ ਹੁਣ ਜਿਹੜੀ ਹੈ ਨਾ ਇਹ ਬਿਲਕੁਲ ਨਿਊ ਹੈ। ਇਹ ਬਿਲਕੁਲ ਨਿਊ ਸਾਰਾ ਬੈਠਾ ਹੈ ਤੇ ਦੀਵਾਰ ਹੁਣ ਉੱਪਰ ਆਈਟਮ ਨਵੀਆਂ ਨਵੀਆਂ ਉਹਨਾਂ ਇਹ ਤੇ ਬਾਅਦ ਚਲਾਉਂਦੇ ਨੇ ਕਰਦੇ ਨੇ ਫਿਰ ਵੀ ਦੁਬਾਰਾ ਫਿਰ ਆ ਆ ਫਰੰਟ ਤੇ ਜਿਹੜੀਆਂ ਦੁਕਾਨਾਂ ਨੇ ਨਾ ਮੈਂ ਕਿ ਮੈਨੂੰ ਜੀ ਆਸਫ ਚੌਧਰੀ, ਨੰਬਰ 0092 ਆਪਣੇ ਵੀ ਕਿਹਨਾਂ ਤੋਂ 555 4040 0092 555 4040 ਜਾਂ 0092 321 33 13 130 0092 33 13 0092 321 33 13 130। ਕੋਸ਼ਿਸ਼ ਦਾ ਨਤੀਜਾ ਹੈ। ਰਾਉਂਡ ਅਬਾਊਟ ਮੇਰੇ ਖਿਆਲ ਦੀ 200 ਸਾਲ ਪੁਰਾਣਾ, ਠੀਕ ਹੈ। 200 ਸਾਲ ਪੁਰਾਣੀ ਤੇ ਤੁਸੀਂ ਫਿਰ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਤਾਂ ਡੈਫੀਨੇਟਲੀ ਉਹਦਾ ਹਾਲ। ਜ਼ਾਰੀ ਗੱਲ ਹੈ, ਇਹਨੂੰ ਜਿੰਨੀ ਦੇਰ ਨਹੀਂ ਕੇਅਰ ਟੇਕ ਨਹੀਂ ਹੋਣੀ ਇਹਨੂੰ ਤੇ ਨਹੀਂ, ਉਹ ਮਹਾਰਾਜਾ ਰਣਜੀਤ ਸਿੰਘ ਜ਼ਾਹਰ 1780 ਚ ਪੈਦਾ ਹੋਏ ਸੀ, ਲੇਕਿਨ ਬਣਵਾਈ ਤੇ ਜ਼ਾਹਰ ਬਾਅਦ 'ਚ ਹੀ ਹੈ ਨਾ। ਬਾਅਦ ਚ ਬਣੀ ਹੈ, ਕਿਉਂਕਿ ਉਹਨਾਂ ਨੇ ਰਾਜ ਸੰਭਾਲਿਆ ਤਕਰੀਬਨ ਹਾਂਜੀ ਰੂਬੀ ਸਿੰਘ ਜੀ ਲਾਈਵ। ਇਹ ਹੁਣ ਦੇਖੋ ਨਾ ਹੋਟੀ ਸਾਹਿਬ, ਤਕਰੀਬਨ ਰਾਉਂਡ ਅਬਾਊਟ ਬਹੁਤ ਜ਼ਿਆਦਾ ਵੀ ਦੇਰ ਰਹੇਗੀ ਨਾ, ਤੇ 10 ਸਾਲ ਤੱਕ ਰਹੇਗੀ। ਆਲੇ ਦੁਆਲੇ ਵਾਲੇਕੁਮ ਸਲਾਮ। ਹੋ ਰਿਹਾ ਹੈ ਨਾ, ਮੈਂ ਤੁਹਾਨੂੰ 10 ਸਾਲ ਜ਼ਿਆਦਾ ਦੱਸ ਰਿਹਾ। ਜ਼ਿਆਦਾ ਦੱਸ ਜਦੋਂ ਕਿਸੇ ਨੇ ਵੀ ਅੱਜ ਦਾ ਕੋਈ ਚੀਜ਼ ਢਾਉਣੀ ਆ ਬਣਾਉਣੀ ਆ ਉਹਦਾ ਇੰਪੈਕਟ ਹੋਣਾ ਇਹ ਪੁਰਾਣੀ ਚੀਜ਼ ਹੈ ਤੇ ਅਸਰ ਹੋਣਾ ਹੀ ਆ। ਡੈਫੀਨੇਟਲੀ ਇਹ ਜ਼ਾਰੀ ਜੋ ਘਰ ਦੇਖਿਆ ਬੜਾ ਯੂਨੀਕ ਘਰ ਬਣਿਆ ਹੋਇਆ, ਦੀਵਾਰ ਦੇ ਵਿੱਚ ਬਿਲਕੁਲ ਦਰਮਿਆਨ 'ਚ ਪੂਰੀ ਦਰਾੜ ਪਈ ਹੋਈ। ਉਹ ਕਿਸੇ ਟਾਈਮ ਵੀ ਜਿਹੜਾ ਹੈ ਉਹ ਗਿਰ ਸਕਦਾ। ਉਹ ਤਾਂ ਚਲੋ ਇੱਕ ਹੈ ਜਿਹੜਾ ਹੈ ਚੌੜੀ ਬਹੁਤ ਜ਼ਿਆਦਾ ਆਸਤਾ ਆਸਤਾ ਉੱਤੋਂ ਭੁਰਦੀ ਜਾਂਦੀ ਹੈ। ਇਹ ਜਿੰਨੀਆਂ ਰਿਹਾਇਸ਼ਾਂ ਨੇ ਤਮਾਮ ਇੱਥੇ ਛਾਪਰ ਹੈ। ਥੋੜਾ ਦਿਨ ਮੈਂ ਹੋ ਗਿਆ ਮੈਂ ਹੀ ਮੈਨੂੰ ਇਸਲਾਮਾਬਾਦ ਤੋਂ ਲਾ ਕੇ ਲਾਹੌਰ ਵੀ ਸਾਰਾ ਸ਼ੌਕੀਆ ਕਰਦੇ ਹੋ ਜਾਂ ਵੈਸੇ? ਮੇਰਾ ਮਾਂ ਬਾਪ ਸ਼ੌਕੀਆ ਕਰ ਮੇਰਾ ਬਾਪ ਇੱਥੇ ਮੇਰਾ ਦਾਦਾ ਇੱਥੇ ਅਭੀ ਪੌੜੀਆਂ ਜਿਹੜੀਆਂ ਪਹਿਲਾਂ ਨਹੀਂ ਸੀਗੀਆਂ ਨਵੀਆਂ ਬਣੀਆਂ ਗਈਆਂ ਪੌੜੀਆਂ ਹੋਈ ਸੀ ਹੋਟੀ ਸਾਹਿਬ, ਪੌੜੀਆਂ ਇੱਕੋ ਹੀ ਜਾਂਦੀ ਸੀ ਤੇ ਅੰਦਰ ਵੀ ਜਾਂਦੀ। ਆ ਵੇਖੋ ਨਾ ਪਤਾ ਹੀ ਕਰਦੇ ਨਾਲ ਰਿਹਾਇਸ਼ਾਂ ਨੇ ਪਰ ਮੈਨੂੰ ਉਂਝ ਹੀ ਸ਼ੌਕ ਮੈਂ ਕਰਦਾ ਰਹਿਣਾ ਸੇਵਾ ਸੁਵਾ ਕਰਕੇ ਕਿ ਇਹ ਪਾਕਿਸਤਾਨ ਪੰਜਾਬ ਦੀ ਪ੍ਰਾਪਰਟੀ ਆ ਹੈਗੀ ਦੋਨਾਂ ਪੰਜਾਬਾਂ ਦੀ, ਪਰ ਅੱਜ ਇਹਨਾਂ ਕੋਲ ਆ, ਇਹਨਾਂ ਦਾ ਫਰਜ਼ ਬਣਦਾ ਸੰਭਾਲਣਗੇ, ਲੋਕੀ ਆਣਗੇ। ਇਹ ਇੱਕ ਪਹਿਲੇ ਦੀ ਗੱਲ ਆ। ਅੱਛਾ, ਇੱਕ ਹੋਰ ਵੀ ਤਖਤੀ ਲੱਗੀ ਸੀ, ਇੱਕ ਤੇ ਇਹ ਤਖਤੀ ਹੈ ਨਾ, ਇੱਕ ਹੋਰ ਤਖਤੀ ਸੀ, ਇੱਥੇ 2 ਤਖਤੀਆਂ ਸਨ। ਮੈਂ ਕਾਫੀ ਦੇਰ ਬਾਅਦ ਆਇਆ ਹਾਂ, ਹੁਣ ਇੱਕ ਹੋਰ ਵੀ ਤਖਤੀ
ਮੇਰਾ ਜ਼ਹਿਨ ਹੁਣ ਕੰਮ ਨਹੀਂ ਕਰ ਰਿਹਾ ਕਿ ਉਹ ਲੱਗੀ ਹੈ ਉਹ ਪੜੀ ਨੇ ਇੱਕ ਹੋਰ ਤਫਸੀਲ ਬਾਅਦ ਰਣਧੀਰ ਸਿੰਘ ਜੀ ਤੁਸੀਂ ਕੰਟੈਕਟ ਕਰ ਲਿਓ, ਤੁਹਾਨੂੰ ਦੱਸ ਦਾਂਗੇ। ਨਹੀਂ ਖਿਆਲ ਮੈਨੂੰ ਤਾਂ ਤਕਰੀਬਨ ਇਹਨੂੰ ਹੋਇਆ ਇੱਥੇ ਕੋਈ 20 ਕੁ ਸਾਲ ਹੋ ਗਏ। ਉਸ ਤੋਂ ਪਹਿਲਾਂ ਮੈਂ ਜਪਾਨ ਬਾਹਰ ਹੋ ਕੇ ਹੋਰ ਕੰਟਰੀ ਸਰ ਮੈਨੂੰ 20 ਸਾਲ ਹੋ ਗਏ ਨਾ ਮਗਰ ਇੱਥੇ ਇਹਨੂੰ ਹੋਇਆ ਮੁਸਲਸਲ ਮੇਰੀ ਡਿਊਟੀ ਹੈ ਤੇ ਮੈਂ ਖਾਣਾ ਫੌਜਾਂ ਨੂੰ ਪਾਣੀ ਵੀ ਨਹੀਂ ਦੇਣਾ ਤੇ ਇਹ ਤੇ ਆਲਾ ਖਨਾ ਸਰ ਤੁਹਾਨੂੰ ਪੁੱਛਿਆ ਕੌਣ ਦੱਸੇ ਸਰ ਹਾਂ ਇਹ ਸਾਨੂੰ ਥੋੜੇ ਦਿਨ ਹੋਏ ਨੇ ਸਰਦਾਰ ਵੀ ਇੱਕ ਕਮਿਸ਼ਨਰ ਸਾਹਿਬ ਆਏ ਨੇ ਸਫਾਈ ਸੁਈ ਸਾਰੀ ਹਾਂਜੀ ਸਭਨ ਦਾ ਆਏ ਸਨ ਉਹ ਕੋਈ ਇਸ ਤਰ੍ਹਾਂ ਕਰਕੇ ਆਉਂਦੇ ਨੇ ਉਹ ਫਿਰ ਮਹਿਕਮਾ ਆ ਕੇ ਪਹਿਲਾਂ ਸਫਾਈ ਸਫੂਈ ਜਿੰਨਾ ਤੋਂ ਆ ਜਿੰਨਾ ਜਿਸ ਤਰ੍ਹਾਂ ਵੀ ਕਰਨਾ ਮੈਂ ਜਦੋਂ ਸਰਦਾਰ ਆਉਂਦੇ ਤਾਂ ਡੈਫੀਨਿਟਲੀ ਉਹਨਾਂ ਨੂੰ ਕਰਦੇ ਪਰ ਇਹਨੂੰ ਬਚਾਉਣ ਦਾ 0092 300 555 40 40 ਉਹ ਪੌੜੀਆਂ ਚੜ੍ਹ ਕੇ ਨੁੱਤੋਂ ਇੱਕ ਵਾਰੀ ਵਿਖਾ ਲਿਆ ਮੈਨੂੰ ਕੈਮਰਾ ਠੀਕ ਕਰਾਂ ਹਲ ਇਹ ਕਿੱਥੇ ਆ ਸੀੜੀਆਂ? ਆਹ ਦੋ ਉਧਰ ਵੀ ਇੱਧਰ ਵੀ ਦੇਖੋ ਨਾ ਕਿ ਸਿੱਖ ਜਿਹੜੇ ਨੇ ਕੋਈ ਜਾਂ ਤਾਂ ਟਾਵਰ ਦੇ ਵਿੱਚ ਜਾਂ ਫਿਰ ਲਗਾਤਾਰ ਤਰਾਨੇ ਨਾ ਜਾਣਾ ਸਾਰ ਤੇ ਰਹਿਣਾ ਅੱਜ ਸਾਰ ਇਹਦਾ ਭਰਾਵਾ ਪੁੱਜ ਆਇਆ ਤਾਂ ਮੁਰੇ ਕਰ ਲਿਆ ਨਾ ਜਨਾ ਪੜਨਾ ਥੋੜਾ ਜਿਹਾ ਪੁੱਜ ਆਇਆ ਅਸੀਂ ਪੁੱਜ ਆਇਆ ਯਾਰ Gracias.